ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਦੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਕਹਿੰਦੇ ਆ। ਜਦੋਂ ਅਮਰੀਕਾ 'ਚ 9 ਜੂਨ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 10 ਜੂਨ 2026 ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਗੈਰ ਜਾਨਿਬਦਾਰ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਹਫ਼ਤੇ ਦੀ 5 ਦਿਨਾਂ ਖਬਰਾਂ ਮੰਡੇ ਟੂ ਫਰਾਈਡੇ ਅਮਰੀਕਾ ਮੌਜਬ, ਪਾਕਿਸਤਾਨ ਇੰਡੀਆ ਮੌਜਬ ਟਿਊਜ਼ਡੇ ਟੂ ਸੈਟਰਡੇ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਨੇ ਆ। ਅੱਜ ਦੇ ਇਹਨਾਂ ਖਬਰਾਂ 'ਚ ਵੀ ਆਪ ਸਭ ਦਾ ਸਵਾਗਤ ਹੈ ਔਰ ਜੇ ਇਹ ਖਬਰਾਂ ਸਪਾਂਸਰ ਕਰਨਾ ਚਾਹੋ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਾਦੀਆਂ ਖਬਰਾਂ ਲੈ ਤਾਲਿਬਾਨਾਂ ਦਾ ਪਸ਼ਾਵਰ FC ਚੈੱਕ ਪੋਸਟ ਤੇ ਹਮਲਾ, 6 ਕਤਲ ਤੇ 8 ਨੂੰ ਅਗਵਾ ਕਰਕੇ ਨਾਲ ਲੈ ਗਏ। ਲੜਾਈ 'ਚ 8 ਤਾਲਿਬਾਨ ਆਪ ਵੀ ਮਾਰੇ ਗਏ ਨੇ। ਕੀ ਅਪਡੇਟ ਆ ਮਸੂਦ ਜੀ? ਇੱਕ ਵੱਡਾ ਹਮਲਾ ਇਹਨੂੰ ਗਿਣਿਆ ਜਾ ਰਿਹਾ। ਪਾਕਿਸਤਾਨ ਦਾ ਸੂਬਾ ਖੈਬਰ ਪਖਤੂਨਖਾਨ KPK, ਉਹਦੀ ਰਾਜਧਾਨੀ ਹੈ ਪਿਸ਼ੌਰ ਸ਼ਹਿਰ ਔਰ ਪਿਸ਼ੌਰ ਬਿਲਕੁਲ ਕਹਿ ਲਓ ਕਿ ਸੂਬੇ ਦੇ ਸੈਂਟਰ ਦੇ ਵਿੱਚ ਆ। ਅਫਗਾਨਿਸਤਾਨ ਬੇਸ਼ੱਕ ਨਾਲ ਲੱਗਦਾ ਹੈ ਪਰ ਰਾਜਧਾਨੀ ਦੇ ਵਿੱਚ ਇਹ ਕੰਮ ਹੋ ਜਾਣਾ ਇਹ ਇੱਕ ਵੱਡਾ ਮਾਮਲਾ। ਜਿਹੜਾ ਕਹਿ ਰਹੇ ਕਿ ਸ਼ਹਿਰ ਤੋਂ 8ਵੀਂ ਇਹ ਚੈੱਕ ਪੋਸਟ ਸੀਗੀ ਜਿਹਨੂੰ ਹਸਨ ਖੇਲ ਚੈੱਕ ਪੋਸਟ ਜਿਹੜਾ ਉਹ ਆਖਿਆ ਗਿਆ ਹੈ। ਤਾਲਿਬਾਨਾਂ ਦੇ ਵੱਡੇ ਗਰੋਹ ਨੇ ਇਹਦੇ ਤੇ ਹਮਲਾ ਕੀਤਾ। ਹਮਲਾ ਕਰਨ ਦੇ ਵਿੱਚ ਫਿਰ ਇਹ FC ਯਾਨੀ ਫੈਡਰਲ ਕਾਂਸਟੇਬਲਰੀ, ਉਹਨਾਂ ਦਾ ਹੈੱਡਕੁਆਰਟਰ ਸੀਗਾ ਨੀਮ ਫੌਜੀ ਦਸਤੇ ਨੇ। ਇਹ ਨਾ ਪੁਲਿਸ ਆ ਤੇ ਨਾ ਪੂਰੀ ਫੌਜ ਆ, ਵਿਚਕਾਰ ਜਿਹਨੂੰ ਕਹਿੰਦੇ ਨੇ ਕਿ ਫੌਜ ਤੋਂ ਪਹਿਲਾਂ ਜਿਹੜੀ ਫੋਰਸ ਭੇਜਦੇ ਨੇ, ਜਿੱਥੇ ਪੁਲਿਸ ਨਾਕਾਮ ਹੋ ਕੇ ਤੇ ਫੋਰਸ ਨੂੰ ਕਾਲ ਕਰਦੀ ਹੈ, ਇਹ ਉਹ ਸਨ। ਅੱਛਾ, ਇੱਥੇ ਹੁਣ ਹਮਲੇ ਤੋਂ ਬਾਅਦ ਦੂ ਬਦੂ ਮੁਕਾਬਲਾ ਹੋਇਆ ਜਿਹਦੇ 'ਚ 10 ਤਾਲਿਬਾਨ ਨੇ ਜਿਹੜੇ ਉਹ ਮਾਰੇ ਗਏ, 6 ਜਿਹੜੇ FC ਦੇ ਜਵਾਨ ਨੇ ਉਹ ਜਾਨ ਹੋ ਗਏ, 8 ਨੇ ਜਿਹੜੇ ਉਹ ਫੱਟਰ ਨੇ ਔਰ 8 ਨੂੰ ਉਹ ਅਗਵਾ ਕਰਕੇ ਨਾਲ ਲੈ ਗਏ। ਅਗਵਾ ਕਰਕੇ ਨਾਲ ਲਿਜਾ ਕੇ ਫਿਰ ਤਹਿਰੀਕੇ ਤਾਲਿਬਾਨ ਪਾਕਿਸਤਾਨ ਵਾਲਿਆਂ ਨੇ ਆਪਣੇ ਸੋਸ਼ਲ ਮੀਡੀਆ ਪੇਜਿਸ ਨੇ ਜਿਹੜੇ ਉਹਦੇ ਤੇ ਇਹਨਾਂ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਔਰ ਜ਼ਿੰਮੇਵਾਰੀ ਕਬੂਲੀ ਕਿ ਇਹਨਾਂ ਨੂੰ ਅਸੀਂ ਅਗਵਾ ਕੀਤਾ ਹੈ। ਇੱਕ ਵੱਡਾ ਕੰਮ ਹੈ। ਪਾਕਿਸਤਾਨ ਦੇ ਸਰਕਾਰੀ ਜ਼ਿੰਮੇਦਾਰ ਨੇ ਜਿਹੜੇ ਉਹ ਨਾ ਲੈਣ ਦੀ ਸ਼ਰਤ ਦੇ ਉੱਤੇ ਦੱਸ ਰਹੇ ਨੇ ਕਿ ਪਾਕਿਸਤਾਨ ਹੁਣ ਇਸ ਮਾਮਲੇ ਦੇ ਉੱਤੇ ਸਿਰ ਫੜ ਕੇ ਬੈਠਾ ਹੈ। ਦੂਸਰੇ ਪਾਸੇ UNO ਦੇ ਵਿੱਚ ਜਿਹੜੇ ਪਾਕਿਸਤਾਨ ਦੇ ਨੁਮਾਇੰਦੇ ਨੇ ਇਫਤਖਾਰ ਹੋਣੇ, ਉਹਨਾਂ ਦੋ ਟੋਕ ਆਖਿਆ ਕਿ ਪਾਕਿਸਤਾਨ ਇੱਕ ਵਾਰ ਫਿਰ ਅਫਗਾਨਿਸਤਾਨ ਤੋਂ, ਉੱਥੋਂ ਦੇ ਹੁਕਮਰਾਨਾਂ ਤੋਂ, ਤਾਲਿਬਾਨਾਂ ਤੋਂ ਲਗਾਤਾਰ ਉਹੀ ਮੰਗ ਜਿਹੜੀ ਪਹਿਲਾਂ ਕਰਦਾ ਆ ਹੁਣ ਵੀ ਦੁਹਰਾਉਣ ਡਿਆ ਆ ਕਿ ਤਹਿਰੀਕੇ ਤਾਲਿਬਾਨ ਪਾਕਿਸਤਾਨ, ਜਿਹਨੂੰ TTP ਕਿਹਾ ਜਾਂਦਾ, ਬਲੋਚਿਸਤਾਨ ਲਿਬਰੇਸ਼ਨ ਆਰਮੀ BLA, ਇਹਨਾਂ ਦਾ ਮਜੀਦ ਬ੍ਰਿਗੇਡ, ਦਾਸ਼ ਖਰਾਸਾਨ ਔਰ ਈਸਟ ਤੁਰਕਸਤਾਨ ਇਸਲਾਮਿਕ ਮੂਵਮੈਂਟ, ਇਹਨਾਂ ਦੇ ਖਿਲਾਫ ਪੱਕੇ ਸਬੂਤ ਨੇ। ਇਹਨਾਂ ਦੇ ਖਿਲਾਫ ਪੱਕੀਆਂ ਪੀੜੀਆਂ ਕਾਰਵਾਈਆਂ ਜਿਹੜੀਆਂ ਉਹਨਾਂ ਦੀ ਸਿਰਫ ਲੋੜ ਹੈ ਔਰ ਤਾਲਿਬਾਨ ਇਸ ਸ਼ੈ ਨੂੰ ਮੰਨਣ ਤੋਂ ਇਨਕਾਰੀ ਨੇ। ਇਹ ਬਦਅਮਨੀ ਦੇ ਇਹ ਜਿੰਨੇ ਗਰੁੱਪ ਨੇ ਇਹਨਾਂ ਦੇ ਟ੍ਰੇਨਿੰਗ ਸੈਂਟਰ ਵੀ ਅਫਗਾਨਿਸਤਾਨ 'ਚ ਨੇ ਔਰ ਇਹਨਾਂ ਨੂੰ ਤਾਲਿਬਾਨਾਂ ਦੀ ਪੁਸ਼ਤ ਪਨਾਹੀ ਹੈ। ਇਹਨਾਂ ਦੇ ਸਿਰ ਦੇ ਉੱਤੇ ਹੱਥ ਵੀ ਉਹਨਾਂ ਦਾ ਕਿ ਠੀਕ ਹੈ, ਦੱਬ ਕੇ ਰੱਖੋ, ਜੋ ਕਰਨਾ ਕਰੋ। ਔਰ ਉਹ ਵਾਅਦਾ ਜੋ ਤਾਲਿਬਾਨਾਂ ਨੇ ਕੀਤਾ ਸੀਗਾ ਕਿ ਅਸੀਂ ਆਪਣੀ ਧਰਤੀ ਕਿਸੇ ਮੁਲਕ ਦੇ ਖਿਲਾਫ ਨਹੀਂ ਵਰਤਣ ਦਾਂਗੇ, ਉਹਦੇ ਤੋਂ ਉਹ ਵਾਂਝੇ ਹੋਏ ਫਿਰਦੇ ਨੇ। ਪਾਕਿਸਤਾਨ ਪਹਿਲਾਂ ਵੀ ਇਹ ਮੰਗ ਕਰਨ ਡਿਆ ਸੀ, ਹੁਣ ਵੀ ਮੰਗ ਕਰਨ ਡਿਆ, ਪਰ ਸਾਡੀ ਨਾ ਤਾਲਿਬਾਨਾਂ ਨੇ ਉਦੋਂ ਮੰਨੀ ਹੈ, ਨਾ ਤਾਲਿਬਾਨਾਂ ਨੇ ਹੁਣ ਮੰਨੀ ਹੈ। ਅੱਛਾ, ਇੱਥੇ ਪ੍ਰਵੀਨ ਇੱਕ ਗੱਲ ਹੈ ਕਿ ਪਹਿਲਾਂ ਜਦੋਂ ਹਮਲੇ ਹੁੰਦੇ ਸੀਗੇ ਪਾਕਿਸਤਾਨ ਜਵਾਬ 'ਚ ਅਫਗਾਨਿਸਤਾਨ ਦੇ ਅੰਦਰ ਉਹਨਾਂ ਟਿਕਾਣਿਆਂ ਦੇ ਉੱਤੇ ਅਟੈਕ ਕਰਦੇ ਸੀਗਾ। ਇਹ ਪਿਛਲੇ ਕੁਛ ਕਹਿ ਲਵੋ ਕਿ ਮਹੀਨਿਆਂ ਤੋਂ ਇਹ ਅਟੈਕ ਵੀ ਬੰਦ ਹੋਏ ਪਏ ਨੇ ਔਰ ਉਹ ਅਟੈਕ ਜਦੋਂ ਦੇ ਅਫਗਾਨਿਸਤਾਨ ਦੇ ਅੰਦਰ 에ਅਰ ਸਟ੍ਰਾਈਕਸ ਪਾਕਿਸਤਾਨ ਨੇ ਬੰਦ ਕੀਤੀਆਂ, ਵੇਖ ਲਵੋ ਕਿ ਖੂਨ ਖਰਾਬੇ ਦੀਆਂ ਕਾਰਵਾਈਆਂ ਕਿੱਡਾ ਖਤਰਨਾਕ ਰੂਪ ਧਾਰ ਗਈਆਂ ਕਿ ਹਮਲਾ ਕਰਨਾ, ਆ ਮਾਰੂ ਧਾੜਾ ਕਰਨਾ, ਮਾਰ ਦੇਣਾ, ਇਹ ਅਗਵਾ ਕਰਕੇ ਨਾਲ ਲੈ ਗਏ। ਇਹ ਕੰਮ ਜਿਹੜਾ ਇਹਦੇ ਤੇ ਹੁਣ ਸਿਕਿਉਰਿਟੀ ਏਜੰਸੀਜ਼ ਨੇ ਜਿਹੜੀਆਂ ਉਹਨਾਂ ਨੂੰ ਖਬਰਦਾਰ ਹੋਣਾ ਚਾਹੀਦਾ ਹੈ, ਚੁਕੰਨੀਆਂ ਹੋਣਾ ਚਾਹੀਦਾ ਹੈ, ਇੰਟੈਲੀਜੈਂਸ ਏਜੰਸੀਆਂ ਨੂੰ ਵੀ। ਜੀ, ਕਸ਼ਮੀਰ ਦੇ ਹਾਲਾਤ ਫਿਰ ਵਿਗੜੇ ਪਏ ਨੇ। ਹਲਾਕਤਾਂ ਦੀ ਗਿਣਤੀ ਵੱਧ ਰਹੀ ਹੈ। ਸਰਕਾਰ ਵੱਲੋਂ ਪਾਬੰਦੀ ਲੱਗੀ ਪਾਰਟੀ ਤੇ 4 ਲੋਕਾਂ ਦੇ ਜਿਉਂਦਿਆਂ ਮੋਇਆਂ ਸਿਰ ਦਾ ਮੁੱਲ ਲਾ ਦਿੱਤਾ ਗਿਆ ਹੈ। ਕੀ ਅਪਡੇਟ ਆ? ਹਾਲਾਤ ਵਾਵਾ ਜੀ ਖਰਾਬ ਨੇ ਔਰ ਹੁਣ ਤੇ ਭਾਰਤ ਨੇ ਵੀ ਇਹ ਬਿਆਨ ਦੇ ਦਿੱਤਾ ਕਿ ਜੀ ਅਸੀਂ ਸਾਰੇ ਮਾਮਲਿਆਂ ਦੇ ਉੱਤੇ ਨਜ਼ਰ ਰੱਖੀ ਬੈਠੇ ਹਾਂ। ਪਾਕਿਸਤਾਨ ਦੀ ਫੈਡਰਲ ਸਰਕਾਰ ਵੱਲੋਂ ਦੋ ਟੋਕ ਲਫ਼ਜ਼ਾਂ 'ਚ ਕਿਹਾ ਗਿਆ ਹੈ ਕਿ ਇਹ ਇੰਡੀਅਨ ਏਜੰਟ ਨੇ। ਆਜ਼ਾਦ ਕਸ਼ਮੀਰ ਦੇ ਪ੍ਰਾਈਮ ਮਿਨਿਸਟਰ ਨੇ ਆਖਿਆ ਕਿ ਨਹੀਂ ਜੀ, ਇਹ ਆਪਣੀ ਲੋਕ ਨੇ, ਜੇ ਇਹਨਾਂ ਨੇ ਗੱਲਬਾਤ ਕਰਨੀ ਹੈ ਤੇ ਆਓ। ਹੁਣ ਗੱਲਬਾਤ ਕਹਿੰਦੇ ਨੇ ਕਿ ਵੱਸੋਂ ਬਾਹਰ ਹੋ ਗਈ ਹੈ। ਲੋਕਾਂ ਦਾ ਪੂਰਾ ਹਜੂਮ ਬਾਹਰ ਨਿਕਲਣ ਡਿਆ। ਉਹ ਜਿਹੜੇ ਇਲਾਕੇ 'ਚ ਜਾਂਦੇ ਨੇ, ਰਾਵਲਾਕੋਟ ਦੇ ਨਾਲ ਦੇ ਸ਼ਹਿਰ 'ਚ ਨਿਕਲ ਗਏ, ਉੱਥੋਂ ਵੀ ਲੋਕ ਘਰਾਂ 'ਚ ਨਿਕਲ ਆਉਂਦੇ, ਉਹ ਫਿਰ ਇਕੱਠੇ ਹੋਣ ਦੇ ਨੇ। ਇਹ ਹੁਣ ਜੀ ਰਾਜਧਾਨੀ ਹੈ ਜਿਹੜੀ ਮੁਜ਼ੱਫਰਾਬਾਦ, ਉੱਥੇ ਤੱਕ ਆ ਜਿਹੜਾ ਉਹ ਕੰਮ ਜਾਣ ਤੋਂ ਰੋਕਣ ਡੇ ਨੇ। ਗੋਲੀ ਚੱਲਣ ਡਈ ਹੈ, ਉਧਰੋਂ ਵੀ ਮਾਰਿਆ ਜਾ ਰਿਹਾ ਹੈ। ਸਰਕਾਰੀ ਹਲਾਕਤਾਂ ਦੀ ਵੀ ਤਸਦੀਕ ਕੀਤੀ ਜਾ ਰਹੀ ਹੈ, ਸਰਕਾਰੀ ਜ਼ਿੰਮੇਦਾਰਾਂ ਦੀ, ਉਹਨਾਂ ਦੀ ਵੀ। 11 ਹਲਾਕਤਾਂ ਦੀ ਸਰਕਾਰੀ ਪੱਧਰ ਤੇ ਤਸਦੀਕ ਕੀਤੀ ਗਈ ਹੈ। ਕੱਲ ਅਸੀਂ ਦੱਸਿਆ ਸੀਗਾ ਕਿ ਆਜ਼ਾਦ ਜ਼ਰੀਏ ਇਹ ਦੱਸਣ ਡੇ ਨੇ ਕਿ ਹਲਾਕਤਾਂ 50 ਤੋਂ
ਵੱਧ ਗਈਆਂ। ਕੱਲ ਦੀ ਰਾਤ ਵੀ ਹੰਗਾਮੇ ਇਸੇ ਤਰ੍ਹਾਂ ਪੂਰੇ ਇਲਾਕੇ 'ਚ ਸਰਕਾਰ ਨੇ ਇੰਟਰਨੈਟ ਬੰਦ ਕੀਤਾ ਹੋਇਆ ਹੈ ਔਰ ਇਸ ਤੋਂ ਅੱਡ ਨਾਲ ਬਕਾਇਦਾ ਨੋਟੀਫਿਕੇਸ਼ਨ ਜਿਹੜਾ ਉਹ ਕੱਢ ਦਿੱਤਾ ਗਿਆ ਆਜ਼ਾਦ ਕਸ਼ਮੀਰ ਗਵਰਨਮੈਂਟ ਵੱਲੋਂ ਕਿ ਇਹ ਲੋਕ ਨੇ ਜਿਹੜੇ ਇਹਨਾਂ ਦੀ ਇਤਲਾ ਅਗਰ ਦਿੱਤੀ ਜਾਏਗੀ, ਇਹਨਾਂ ਤੇ ਬਗਾਵਤ ਦਾ ਕੇਸ ਹੈ ਜਿਹੜਾ ਉਹ ਹੈ, ਇਹਨਾਂ 'ਚ ਸ਼ੌਕਤ ਨਵਾਜ਼ ਮੀਰ ਹੈ ਔਰ ख्वाजा मेहरान है। नाल ही आजाद कश्मीर सरकार है ਜਿਹੜੀ ਉਹਨਾਂ ਨੇ ਇਹ ਆਖਿਆ ਹੈ ਕਿ ਇਹ 4 ਬੰਦੇ ਨੇ ਜਿਹੜੇ ਜੇ ਇਹਨਾਂ ਨੂੰ ਕੋਈ ਜੀਂਦਿਆਂ ਮਰਦਿਆਂ ਗ੍ਰਿਫਤਾਰ ਕਰਾ ਦਿੰਦਾ ਹੈ ਤੇ ਇੱਕ ਬੰਦੇ ਦੀ ਗ੍ਰਿਫਤਾਰੀ 'ਚ ਮਦਦ ਦੇਣ ਵਾਲੇ ਨੂੰ 1 ਕਰੋੜ ਰੁਪਇਆ ਦਿੱਤਾ ਜਾਏਗਾ ਔਰ ਉਹਦਾ ਨਾਮ ਹੀ ਜ਼ਾਹਰ ਨਹੀਂ ਕੀਤਾ ਜਾਏਗਾ। ਇਹ 4 ਬੰਦੇ ਨੇ ਜਿਹੜੇ ਇਹ ਅਵਾਮੀ ਐਕਸ਼ਨ ਕਮੇਟੀ ਦੇ ਮੈਂਬਰਾਂ ਦੇ ਵਿੱਚੋਂ ਸ਼ੌਕਤ ਨਵਾਜ਼ ਮੀਰ, ਉਮਰ ਨਜ਼ੀਰ ਕਸ਼ਮੀਰੀ, ख्वाजा मेहरान अरशद ਤੇ ਸਰਦਾਰ ਅਮਾਨ ਖਾਨ, ਇਹਨਾਂ 4 ਨੂੰ ਜਿਹੜਾ ਬੰਦਾ ਗ੍ਰਿਫਤਾਰ ਕਰਾਉਣ 'ਚ ਇਤਲਾਹ ਦੇਗਾ, ਮਦਦ ਕਰੇਗਾ, ਉਹਨੂੰ 1 ਕਰੋੜ ਰੁਪਇਆ ਪਾਕਿਸਤਾਨੀ ਇਨਾਮ ਜਿਹੜਾ ਉਹ ਦਿੱਤਾ ਜਾਏਗਾ। ਸੋ ਇਹਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਇਸ ਤੋਂ ਪਹਿਲਾਂ ਨਾਲ ਹੀ ਕੁਝ ਵੀਡੀਓਜ਼ ਔਰ ਸਭ ਕੁਝ ਸਰਕਾਰੀ ਪੱਧਰ ਤੇ ਜਾਰੀ ਕੀਤਾ ਗਿਆ ਹੈ ਜਿਹਦੇ 'ਚ ਇਹ ਪਾਕਿਸਤਾਨੀ ਫੋਰਸਿਸ ਨੂੰ ਲਲਕਾਰਨ ਦੇ ਨੇ, ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਾਉਣ ਦੇ ਨੇ, ਪਾਕਿਸਤਾਨ ਦਾ ਝੰਡਾ ਲਾ ਕੇ ਸੁੱਟਣ ਦੇ ਨੇ, ਹੋਰ ਬਹੁਤ ਕੁਝ ਹੈ ਜਿਹੜਾ ਉਹ ਆਉਣ ਡਿਆ, ਨਫ਼ਰਤ ਹਰ ਪਾਸੇ ਵਰਨ ਡਈ। ਦੂਸਰੇ ਪਾਸੇ ਸੋਸ਼ਲ ਮੀਡੀਆ ਤੇ ਪ੍ਰਵੀਨ ਇੱਕ ਹੋਰ ਮਾਮਲਾ ਹੈ ਜੀ, ਪਿੱਛੇ ਜੇ ਇਸ ਤਨਜ਼ੀਮ ਨੇ ਕਸ਼ਮੀਰੀਆਂ ਵਾਸਤੇ ਬਿਜਲੀ ਦਾ ਯੂਨਿਟ 3 ਤੋਂ 4 ਰੁਪਏ 'ਚ ਲਿਆ, ਪੰਜਾਬ ਦੇ ਅੰਦਰ ਉਹੀ ਯੂਨਿਟ ਆ ਜਿਹੜਾ 80 ਰੁਪਏ ਦਾ ਲੱਭਣ ਡਿਆ ਹੈ ਟੈਕਸ ਦੇ ਵਿੱਚ। ਇਹਨਾਂ ਲਿਆ ਕਹਿੰਦੇ 38 ਮੰਗਾਂ ਸਨ ਇਹਨਾਂ ਦੀਆਂ ਜਿਹਦੇ 'ਚ 35 ਇਹਨਾਂ ਨੇ ਪੂਰੀਆਂ ਕਰਾ ਲਈਆਂ, ਇਹ ਤਿੰਨਾਂ ਤੋਂ ਬਾਅਦ ਫਿਰ ਇਕਲੌਤੇ ਪਏ ਨੇ। ਜਿਹੜਾ ਅਸਲ ਮਾਮਲਾ ਹੈ ਕਿ ਇਹ 12 ਮਹਾਜਰ ਸੀਟਾਂ ਜਿਹੜੇ ਉਹ ਕਸ਼ਮੀਰੀ ਜਿਹੜੇ ਇਥੋਂ ਹਿਜਰਤ ਕਰਕੇ ਗਏ ਨੇ ਉਹਨਾਂ ਦੀਆਂ ਸੀਟਾਂ ਮੁਕਾਓ। ਇਹਦੇ ਤੇ ਵੀ ਸਰਕਾਰ ਕਹਿੰਦੀ ਹੈ ਤੁਸੀਂ ਧੱਕਾ ਕਰਨ ਦੇ ਜੇ। 3 ਆਪਸ਼ਨ ਦਿੱਤੇ ਗਏ ਇਹਨਾਂ ਨੂੰ। ਪਹਿਲਾ ਆਪਸ਼ਨ ਇਹ ਸੀਗਾ ਕਿ ਤੁਸੀਂ ਆਪਣੀ ਅਸੈਂਬਲੀ ਦਾ, ਆਜ਼ਾਦ ਕਸ਼ਮੀਰ ਅਸੈਂਬਲੀ ਦਾ ਇਕੱਠ ਸੱਦੋ, ਪਹਿਲਾਂ ਤੇ ਜਿੱਤੋ, ਆਵਾਮ ਦੇ ਵੋਟ ਨਾਲ ਜਿੱਤ ਕੇ ਅਸੈਂਬਲੀ 'ਚ ਪੜੋ, ਅਸੈਂਬਲੀ 'ਚ ਅਪੜ ਕੇ ਤੁਸੀਂ ਇਹ 12 ਸੀਟਾਂ ਮੁਕਾ ਦਿਓ। ਨਹੀਂ ਤੇ ਇਹ ਸੀਟਾਂ 12 ਦੀਆਂ 12 ਨਾ ਮੁਕਾਓ। ਉਹ ਵੀ ਮਹਾਜਰ ਨੇ, ਘਰ ਬਾਰ ਉਹਨਾਂ ਦੇ ਵੀ 47 'ਚ ਉਜੜੇ ਸੀਗੇ, ਜਿਹਨੂੰ ਕਹਿੰਦੇ ਚਾਹ ਦੇ ਨਾਲ ਤੇ ਨਹੀਂ ਛੱਡ ਕੇ ਗਏ, ਇਹਨਾਂ ਨੂੰ 12 ਤੋਂ 6 ਕਰ ਦਿੰਨੇ। ਇਸ ਤੋਂ ਬਾਅਦ ਫਿਰ ਤੀਜੀ ਆਫਰ ਇਹਨਾਂ ਨੂੰ ਇਹ ਦਿੱਤੀ ਗਈ ਸੀਗੀ ਕਿ ਮਾਮਲਾ ਜਿਹੜਾ ਉਹ ਗੱਲਬਾਤ ਨਾਲ ਨਿਬੇੜ ਲਓ। ਹੁਣ ਉਹ ਤਿੰਨਾਂ ਗੱਲਾਂ ਤੇ ਨਹੀਂ ਆਏ ਔਰ ਕੰਮ ਆ ਜਿਹੜਾ ਉਹ ਵੱਧ ਗਿਆ ਜੀ। ਨੈਸ਼ਨਲ ਅਸੈਂਬਲੀ 'ਚ ਇੱਕ ਬਿੱਲ ਪੇਸ਼ ਹੋਇਆ ਹੈ ਜਿਹਦੇ 'ਚ ਮੰਗ ਕੀਤੀ ਗਈ ਹੈ ਕਿ ਤੇਜ਼ਾਬ ਪਾ ਕੇ ਸਾੜਨ ਵਾਲੇ ਨੂੰ ਸਜ਼ਾਏ ਮੌਤ ਦਿੱਤੀ ਜਾਏ। ਬਿਲਕੁਲ ਜੀ, ਬਲੋਚਿਸਤਾਨ ਤੋਂ ਨੈਸ਼ਨਲ ਅਸੈਂਬਲੀ ਦੇ ਮੈਂਬਰ ਨੇ ਨਵਾਬਜ਼ਾਦਾ ਮੀਰ ਜਮਾਲ ਖਾਨ ਰੇਸਾਨੀ, ਉਹਨਾਂ ਵੱਲੋਂ ਇਹ ਆ ਜਿਹੜਾ ਇਹ ਬਿੱਲ ਪੇਸ਼ ਕੀਤਾ ਗਿਆ ਆ ਨੈਸ਼ਨਲ ਅਸੈਂਬਲੀ ਸੈਕਟਰੀਏਟ 'ਚ ਕਿ ਇਹਦੇ ਤੇ ਬਹਿਸ ਕਰਕੇ ਇਹਨੂੰ ਕਾਨੂੰਨੀ ਰੂਪ ਦਿੱਤਾ ਜਾਏ। ਮੈਂ ਪਹਿਲੇ ਇੱਥੇ ਇਹ ਵੀ ਦੱਸਦਾ ਜਾਵਾਂ ਕਿ ਪਾਕਿਸਤਾਨ 'ਚ ਤੇਜ਼ਾਬਗਰਦੀ ਬਾਰੇ ਪਹਿਲਾਂ ਇੱਕ ਕਾਨੂੰਨ ਮੌਜੂਦ ਹੈ ਜਿਹਨੂੰ ਪਾਕਿਸਤਾਨੀ ਪੈਨਲ ਕੋਡ ਦੀ ਦਫਾ B336 ਜਾਂ B336 ਆਖਿਆ ਜਾਂਦਾ ਆ। ਇਹਦੇ 'ਚ ਬਤਲਾਅ ਦੀ ਸਲਾਹ ਦਿੱਤੀ ਗਈ ਹੈ। ਪਹਿਲੇ ਇਸ ਜੁਰਮ ਦੇ ਵਿੱਚ ਉਮਰ ਕੈਦ, ਘੱਟੋ ਘੱਟ 14 ਸਾਲ ਕੈਦ, ਵੱਧ ਤੋਂ ਵੱਧ ਉਮਰ ਕੈਦ ਆ ਔਰ 10 ਲੱਖ ਰੁਪਇਆ ਜੁਰਮਾਨਾ ਹੈ। ਹੁਣ ਆਖਿਆ ਗਿਆ ਹੈ ਕਿ ਉਮਰ ਕੈਦ ਇਹ ਸਜ਼ਾਵਾਂ ਜਿਹੜੀਆਂ ਤੁਸੀਂ 3 ਰੱਖੀਆਂ, ਯਾਨੀ ਘੱਟੋ ਘੱਟ 14 ਸਾਲ ਕੈਦ, ਵੱਧ ਤੋਂ ਵੱਧ ਉਮਰ ਕੈਦ ਔਰ 10 ਲੱਖ ਰੁਪਇਆ ਜੁਰਮਾਨਾ, ਇਹਦੇ ਨਾਲ ਸਜ਼ਾਏ ਮੌਤ ਵੀ ਪਾਈ ਜਾਏ। ਹੁਣ ਵੇਖੋ ਨੈਸ਼ਨਲ ਅਸੈਂਬਲੀ ਹੈ ਜਿਹੜੀ ਉਹ ਇਹਦੇ ਤੇ ਬਹਿਸ ਮੁਬਾਹਿਸਾ ਕਰਦੀ ਹੈ, ਇਹਨੂੰ ਮਨਜ਼ੂਰ ਕਰਦੀ ਹੈ, ਕਾਨੂੰਨ ਬਣਾ ਕੇ ਲਾਗੂ ਕਰਦੀ ਹੈ, ਨਹੀਂ ਕਰਦੀ, ਇਹ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ। ਪਰ ਬਲੋਚਿਸਤਾਨ 'ਚ ਇੱਕ ਡਾਕਟਰ ਦੇ ਮੂੰਹ ਦੇ ਉੱਤੇ ਤੇਜ਼ਾਬ ਸੁੱਟਣ ਤੋਂ ਬਾਅਦ ਬਲੋਚਿਸਤਾਨ ਤੋਂ ਹੀ ਨੈਸ਼ਨਲ ਅਸੈਂਬਲੀ ਦੇ ਇੱਕ ਬੰਦੇ ਨੇ ਇਹ ਹਿੰਮਤ ਕੀਤੀ ਕਿ ਉਹਨੇ ਸੈਕਟਰੀਏਟ 'ਚ ਇਹ ਬਿੱਲ ਜਿਹੜਾ ਜਮਾ ਕਰਾਤਾ। ਪੰਜਾਬ 'ਚ ਕਿੰਨੀ ਤੇਜ਼ਾਬਗਰਦੀ ਹੋਣ ਡਈ ਹੈ, ਸਿੰਧ 'ਚ ਕਿੰਨੀ ਹੋਣ ਡਈ, ਬਲੋਚਿਸਤਾਨ ਤੇ ਹੁਣ ਹੋਇਆ ਇਹ ਮਾਮਲਾ ਆਇਆ ਔਰ ਪੋਰਟਰੇਟ ਹੋ ਗਿਆ ਬਾਕੀ ਥਾਵਾਂ ਤੇ। ਸੋ ਮੈਂ ਤੇ ਕਹਾਂਗਾ ਕਿ ਇਹ ਕਾਨੂੰਨ ਦੀ ਹਮਾਇਤ ਹੈ ਜਿਹੜੀ ਮੈਂ ਪੂਰੀ ਕਰਨਾ ਆ ਔਰ ਇਹ ਬਿੱਲ ਜਿਹੜਾ ਮਨਜ਼ੂਰ ਹੋਣਾ ਚਾਹੀਦਾ ਆ ਔਰ ਇਹਨੂੰ ਵਾਕਈ ਇਸ ਸ਼ਕਲ 'ਚ ਲਾਗੂ ਹੋਣਾ ਚਾਹੀਦਾ। ਜਦੋਂ ਸਜ਼ਾਏ ਮੌਤ ਦਿਸੇਗੀ ਫਿਰ ਤੇ ਕੋਈ ਨਹੀਂ ਕਰੇਗਾ। ਧੱਕੇ ਦਾ ਵਿਆਹ ਨਹੀਂ ਕੀਤਾ, ਉਸ ਜ਼ਨਾਨੀ ਦੇ ਮੂੰਹ ਦੇ ਉੱਤੇ ਤੁਸੀਂ ਤੇਜ਼ਾਬ ਸੁੱਟਦੇ, ਕਿਸੇ ਨਾਲ ਅਫੇਅਰ ਚੱਲਦਾ ਰਿਹਾ, ਉਹਨੇ ਵੇਖਿਆ ਕਿ ਇਹ ਬੰਦਾ ਠੀਕ ਨਹੀਂ, ਉਹਨੇ ਰਾਹ ਬਦਲਿਆ ਤਾਂ ਉਹਦੇ ਤੇ ਤੇਜ਼ਾਬ ਸੁੱਟ ਦਿੱਤਾ। ਇਹ ਹੁਣ ਮਾਮਲੇ ਨੇ ਜਿਹੜੇ ਇਹ ਵਾਕਈ ਸਖਤ ਕਾਰਵਾਈ ਮੰਗਦੇ ਨੇ ਔਰ ਪਿਛਲਾ ਕਾਨੂੰਨ ਵੀ ਜਿਹੜਾ ਬਣਿਆ ਸੀਗਾ ਉਹਦੇ ਤੇ ਅਮਲ ਕਿੰਨਾ ਹੋਇਆ, ਅਮਲ ਹੋਇਆ ਹੁੰਦਾ ਤੇ ਕਮ ਸੇ ਕਮ ਥੋੜੀ ਬਹੁਤੀ ਠੱਲ ਜ਼ਰੂਰ ਪੈਣੀ ਸੀ। ਮਸੂਦ ਸੁਣਨ ਚ ਤੇ ਇਹ ਆਇਆ ਸੀ ਕਿ ਜੀ ਆਵਾਮ ਦੋਸਤ ਬਜਟ ਜਿਹੜਾ ਉਹ ਆ ਰਿਹਾ ਹੈਗਾ, ਲੋਕੀ ਖੁਸ਼ ਹੋ ਜਾਣਗੇ, ਪਰ ਇੱਥੇ ਤੇ ਇਹ ਸੁਣਨ ਚ ਆ ਰਿਹਾ ਕਿ ਬਜਟ ਅਜੇ ਆਇਆ ਨਹੀਂ ਹੈਗਾ, ਸੋਲਰ ਪੈਨਲ ਪਹਿਲੇ ਹੀ ਮਹਿੰਗੇ ਹੋ ਗਏ। ਅੱਗ ਲੱਗ ਗਈ ਜੀ, ਕਿਉਂਕਿ ਖਬਰਾਂ ਇਹ ਸਨ ਸੋਲਰ ਪੈਨਲ ਤੇ ਪਾਕਿਸਤਾਨ 'ਚ ਇਸ ਵੇਲੇ 10% GST ਜਨਰਲ ਸੇਲਸ ਟੈਕਸ 10% ਆ। ਹੁਣ ਆਖਿਆ ਗਿਆ ਕਿ IMF ਨੇ ਇਹ ਆਖਿਆ ਹੈ ਕਿ ਸੋਲਰ ਪੈਨਲ ਨੇ ਜਿਹੜੇ ਐਰਕੀ ਬਜਟ 'ਚ ਉਹਨਾਂ ਦੇ ਵੀ GST 18% ਕਰੋ। ਉਹ 18% ਕਾਰਨ ਜਿਨ੍ਹਾਂ ਦੇ ਕੋਲ ਕੰਟੇਨਰਾਂ ਦੇ ਕੰਟੇਨਰ ਸਟਾਕ ਆ ਉਹਨਾਂ ਨੇ ਆਪਣਾ ਸਟਾਕ ਰੋਕ ਲਿਆ। ਅੱਜ ਕੱਲ ਪਰਸੋਂ ਆਇਆ ਹੀ ਆਇਆ ਬਜਟ 'ਚ ਇਧਰ ਐਲਾਨ ਹੋਣਾ ਆ ਤੇ ਉਹ ਜਿਹੜਾ ਸਟਾਕ ਰੋਕਿਆ ਹੋਇਆ ਆ ਉਹੀ ਪਿਛਲੇ ਉਹਦੇ ਤੇ ਲਿਆ, ਖਰੀਦਿਆ 10% ਤੇ, ਵੇਚਣਾ ਕਿੰਨੇ % ਤੇ, 18 ਤੇ, ਬੈਠਿਆਂ ਬਿਠਾਇਆ 8% ਆ ਜਿਹੜਾ ਉਹ ਬੋਝੇ 'ਚ ਆ ਗਿਆ। ਐਵੇਂ ਤੇ ਨਹੀਂ ਹਰ ਸਾਲ ਉਮਰੇ ਹੁੰਦੇ ਫਿਰ ਇਹਨਾਂ ਵੱਡਿਆਂ ਵਪਾਰੀਆਂ ਦੇ। ਮਾਫੀ ਚਾਹਾਂਗਾ, ਇਹੋ ਜਿਹਾ ਨਫਾ ਜਿਹੜਾ ਗਰੀਬ ਦਾ ਬੋਝਾ ਉਧੇੜ ਕੇ
ਕਮਾ ਕੇ ਕੀਤਾ ਜਾਏ, ਉਹਦੇ ਤੇ ਕੀਤੀ ਇਬਾਦਤ ਆ ਜਿਹੜੀ ਉਹ ਕੀ ਮੈਂ ਨਹੀਂ ਰੱਖਦੀ, ਜਿਹੜੀ ਕਿਸੇ ਦੇ ਮਜਬੂਰੀ ਚ ਬੋਝ ਚ ਕੱਢੇ ਪੈਸੇ ਨੇ। ਸੋ ਇਹ ਕੰਮ ਜਿਹੜਾ ਚੱਲਣ ਡਿਆ, ਜਿਹਦੇ ਕਾਰਨ ਕਹਿੰਦੇ ਨੇ ਲਾਹੌਰ, ਕਰਾਚੀ, ਫੈਸਲਾਬਾਦ, ਰਾਵਲਪਿੰਡੀ, ਮੁਲਤਾਨ, ਇਹ ਜਿੰਨੇ ਵੱਡੇ ਸ਼ਹਿਰ ਨੇ ਇਹਨਾਂ ਦੇ ਵਿੱਚ ਸੋਲਰ ਪੈਨਲ ਆ ਜਿਹੜਾ ਉਹਦਾ ਰੇਟ ਹੁਣੇ ਚੜ ਗਿਆ ਆ। ਪਲੇਟਾਂ ਦਾ ਰੇਟ ਆ ਜਿਹੜਾ ਉਹ ਕਹਿੰਦੇ ਨੇ ਪ੍ਰਵੀਨ ਕਿ ਇਸ ਵੇਲੇ 5000 ਤੋਂ ਲੈ ਕੇ 7000 ਰੁਪਈਆ ਵੱਧ ਗਿਆ ਬੈਠਿਆਂ ਬਿਠਾਇਆ, ਸਿਰਫ ਐਸ ਅਫਵਾਹ ਕੋਲੋਂ। ਪਤਾ ਨਹੀਂ ਸਰਕਾਰ ਨੇ GST ਲਾਉਣਾ 18% ਕਰਨਾ ਕਿ ਨਹੀਂ ਕਰਨਾ। ਜਿਹੜੇ ਵੇਚਣ ਵਾਲੇ ਸਨ ਉਹਨਾਂ ਨੇ ਦੋਹਾਂ ਹੱਥਾਂ ਜਿਹਨੂੰ ਕਹਿੰਦੇ ਪੰਜੇ ਘਿਓ ਚ ਤੇ ਸਿਰ ਕੜਾਈ ਚ। ਜੀ ਟ੍ਰੈਫਿਕ ਪੁਲਿਸ ਵਾਲਿਆਂ ਨੇ ਇੱਕ ਬੰਦੇ ਨੂੰ ਚਲਾਨ ਲਈ ਰੋਕਿਆ, ਰੋਕ ਕੇ ਉਹ ਆਪ ਹੈਰਾਨ ਹੋ ਗਏ ਕਿ ਉਹਦੇ ਜ਼ਿੰਮੇ ਤੇ ਪਹਿਲੇ ਹੀ 20 ਲੱਖ ਦਾ ਚਲਾਨ ਸੀ। ਕੀ ਖਬਰ? ਇਹ ਜੀ ਲਾਹੌਰ 'ਚ ਇਹ ਮਾਮਲਾ ਵਾਪਰਿਆ ਕਿਉਂਕਿ ਹੁਣ ਚਲਾਨ ਦਾ ਜਿਹੜਾ ਮਾਮਲਾ ਹੈ ਉਹ ਹੋ ਗਿਆ ਡਿਜੀਟਲ। ਕਿਸੇ ਬੰਦੇ ਨੇ ਵਾਇਲੇਸ਼ਨ ਕੀਤੀ, ਸਿਗਨਲ ਤੋੜਿਆ ਆ, ਉਹਨੂੰ ਮਹੀਨੇ ਬਾਅਦ ਵੀ ਟ੍ਰੈਫਿਕ ਸਾਰਜੈਂਟ ਨੇ ਜਿਹੜੇ ਉਹਨਾਂ ਨੇ ਫੜ ਲਿਆ ਆ, ਉਹਦਾ ਆਈਡੀ ਕਾਰਡ ਉਹ ਜਦੋਂ ਟੈਲੀ ਕਰਦੇ ਨੇ ਤਾਂ ਪਤਾ ਲੱਗਦਾ ਇਹਨੇ ਮਹੀਨਾ ਪਹਿਲਾਂ ਫਲਾਂ ਥਾਂ ਤੇ ਸਿਗਨਲ ਤੋੜਿਆ, ਇਹਦਾ ਤੇ ਚਲਾਨ ਜਨਰੇਟ ਹੋਇਆ। ਉਹ ਫਿਰ ਉਦੋਂ ਦਾ ਤੇ ਪਿਛਲਾ ਸਾਰਾ ਦੋਵੇਂ ਚਲਾਨ ਇਕੱਠੇ ਕਰਕੇ ਉਹਨੂੰ ਕਹਿੰਦੇ ਨੇ ਕਿ ਇੰਨੇ ਹਜ਼ਾਰ ਜਮਾ ਕਰਾ। ਇਸ ਬੰਦੇ ਨੂੰ ਜਦੋਂ ਰੋਕਿਆ ਗਿਆ ਉਹਨਾਂ ਨੇ ਉਹ ਆਖਿਆ ਕਿ ਸ਼ਾਇਦ ਸਾਡਾ ਸਿਸਟਮ ਹੀ ਖਰਾਬ ਹੋ ਗਿਆ, ਇੱਕ ਬੰਦੇ ਤੇ ਇੰਨੇ ਕਿੱਦਾਂ ਹੋ ਸਕਦਾ 20 ਲੱਖ ਚਲਾਨ ਕੱਟੇ। ਪਤਾ ਲੱਗਾ ਕਿ ਬੰਦਾ ਲੋਕਾਂ ਨੂੰ ਕਿਸ਼ਤਾਂ ਦੇ ਮੋਟਰਸਾਈਕਲਾਂ ਵੇਚਦਾ, ਕੰਪਨੀ ਕੋਲ ਮੋਟਰਸਾਈਕਲ ਲਈ ਆਪਣੇ ਨਾਲ ਤੇ ਅੱਗੇ ਜਦੋਂ ਵੇਚੀ ਤੇ ਉਹਦੇ ਨਾਲ ਤੇ ਟ੍ਰਾਂਸਫਰ ਕਰਤੀ। ਹੁਣ ਜਿਹਨੇ ਲਈ ਏ ਉਹਦੇ ਨਾਲ ਕਿਸ਼ਤਾਂ ਦਾ, ਕਿਸ਼ਤਾਂ ਵਾਲੇ ਇਹ ਕਰਦੇ ਨੇ ਕਿ ਉਦਾਂ ਜਿੱਦਾਂ ਬੈਂਕ ਤੋਂ ਗੱਡੀ ਲੈਨੇ ਆ, ਬੈਂਕ ਕਹਿੰਦਾ ਗੱਡੀ ਮੇਰੀ ਮਲਕੀਅਤ ਆ, ਕਿਸ਼ਤਾਂ ਦਈ ਆ, ਗੱਡੀ ਚਲਾਈ ਆ, ਗੱਡੀ ਦੀ ਇੰਸ਼ੋਰੈਂਸ ਕਰਾਈ ਆ, ਨੁਕਸਾਨ ਹੋਏਗਾ ਤੇ ਉਹ ਵੀ ਪ੍ਰੋਟੈਕਸ਼ਨ ਇੱਕ ਦੇਤੀ। ਪੈਸੇ ਜਦੋਂ ਪੂਰੇ ਹੋ ਗਏ ਗੱਡੀ ਦੀ ਮਲਕੀਅਤ ਉਦੋਂ ਹੀ ਤੈਨੂੰ ਲੱਭਣੀ, ਤੇ ਕਿਸ਼ਤਾਂ ਸ਼ਾਰਟ ਹੋ ਗਈਆਂ ਤੇ ਤੁਸੀਂ ਭਾਵੇਂ ਆਖਰੀ ਕਿਸ਼ਤ ਸ਼ਾਰਟ ਕੀਤੀ, ਬੈਂਕ ਨੇ ਲਾਏ ਜਿਹਨੂੰ ਕਹਿੰਦੇ ਕਿ ਉਹ ਗੱਡੀ ਤੁਹਾਡੇ ਕੋਲ ਲੈ ਲੈਣੀ ਹੁੰਦੀ ਹੈ। ਸੇਮ ਪ੍ਰੈਕਟਿਸ ਇੱਥੇ ਹੋਈ, ਸੇਮ ਪ੍ਰੈਕਟਿਸ ਇੱਥੇ ਹੋਈ ਕਿ ਇਹ ਬੰਦਾ ਉਹ ਮੋਟਰਸਾਈਕਲਾਂ ਲੈ ਕੇ ਕਿਸ਼ਤਾਂ ਤੇ ਦਿੰਦਾ ਰਿਹਾ। 421 ਮੋਟਰਸਾਈਕਲਾਂ ਇਹਦੇ ਨਾਵੇਂ, ਕੁਝ ਕਾਰਾਂ ਇਹਦੇ ਨਾਵੇਂ ਨੇ, ਉਹ ਹੁਣ ਇਹਨੇ ਲੈ ਕੇ ਅੱਗੇ ਕਿਸ਼ਤਾਂ ਤੇ ਦਿੱਤੀਆਂ, ਕਿਸ਼ਤਾਂ ਆ ਰਹੀਆਂ ਨੇ, ਸ਼ਾਇਦ ਇਹਦੇ ਨਾਵੇਂ ਆ। ਉਹ ਹੁਣ ਜਿੱਥੇ ਜਿਹਦਾ ਚਲਾਨ ਹੋਣ ਡਿਆ ਉਹ ਚਲਾਨ ਕਹਿ ਲਵੋ ਕਿ ਵਾਇਲੇਟ ਉਹ ਕਰਨ ਡੇ ਨੇ, ਖਾਤੇ ਇਹਦੇ ਚ ਪੈਣ ਡਿਆ। ਮੋਟਰਸਾਈਕਲ ਬੰਦ ਕਰ ਲਈ ਮਸਲਮ ਟਾਊਨ ਥਾਣੇ ਦੇ ਵਿੱਚ ਉਹਨਾਂ ਨੇ, ਔਰ ਹੁਣ ਵੇਖੋ ਇਸ ਮਾਮਲੇ ਦਾ, ਇਸ ਕੇਸ ਦਾ ਬਣਦਾ ਕੀ। ਜੀ ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਇਹ ਗੱਲ ਜਿਹੜੀ ਅਸੀਂ ਹਰ ਵਾਰ ਜਾਂਦੇ ਹੋਏ ਕਰਨੇ ਆ। ਇਹ ਖਬਰ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, Instagram ਹੈ, ਉਹਦੇ ਤੇ ਵੇਖ ਵੀ ਸਕਦੇ ਹੋ। ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੌਜੂਬ ਔਰ ਪਾਕਿਸਤਾਨ ਇੰਡੀਆ ਮੌਜੂਬ, ਇਹ ਟਿਊਜ਼ਡੇ ਟੂ ਸੈਟਰਡੇ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਨੇ। ਜੇ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕੰਮਕਾਰ, ਕਾਰੋਬਾਰ, ਵਪਾਰ ਦੇ ਵਧਾਅ ਵਾਸਤੇ ਫਾਇਦਾਮੰਦ ਸਾਬਤ ਹੋ ਸਕਦੀਆਂ, ਤੁਸੀਂ ਇਹਨਾਂ ਨੂੰ ਸਪਾਂਸਰ ਵੀ ਕਰ ਸਕਦੇ ਜੇ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਜਿਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।